ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਿਹੜੀਆਂ ਬਗਾਵਤੀ ਸੁਰਾਂ ਨੇ ਉਹ ਦਿਨੋਂ ਦਿਨ ਜਿਹੜੀਆਂ ਵੱਧਦੀਆਂ ਜਾ ਰਹੀਆਂ। ਉਹ ਵੱਖਰੀ ਗੱਲ ਆ ਕਿ ਰਹਿੰਦੇ ਸਮੇਂ ਕੈਪਟਨ ਸਾਹਿਬ ਬਗਾਵਤੀ ਸੁਰਾਂ ਜਿਹੜੀਆਂ ਉੱਠਦੀਆਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਤਾਂ ਕਰਦੇ ਆ, ਚਾਹੇ ਸੰਬੰਧਿਤ ਵਿਅਕਤੀ ਨੂੰ ਬੁਲਾ ਕੇ ਉਹਦੇ ਨਾਲ ਗੱਲਬਾਤ ਕਰਦੇ ਆ, ਚਾਹੇ ਹੋਰ ਹੱਥ ਕੰਡੇ ਅਪਣਾਉਂਦੇ ਆ। ਉਹ ਕੋਸ਼ਿਸ਼ ਤਾਂ ਕਰਦੇ ਆ ਕਿ ਉਹ ਬਗਾਵਤੀ ਸੁਰਾਂ ਜਿਹੜੀਆਂ ਦਬਾ ਦਿੱਤੀਆਂ ਜਾਣ, ਪਰ ਅੰਦਰ ਖਾਤੇ ਬਗਾਵਤੀ ਸੁਰਾਂ ਜਿਸ ਕਦਰ ਵੱਧ ਚੁੱਕੀਆਂ ਨੇ, ਕੈਪਟਨ ਸਾਹਿਬ ਦੇ ਲਈ ਕੋਈ ਸ਼ੁਭ ਸੰਕੇਤ ਜਿਹੜਾ ਉਹ ਨਹੀਂ ਦਿਖ ਰਿਹਾ। ਜਿਸ ਤਰੀਕੇ ਦੇ ਨਾਲ 24 ਦਸੰਬਰ ਨੂੰ ਇੱਕ ਚਿੱਠੀ ਜਿਹੜੀ ਆ ਉਹ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਵੱਲੋਂ ਮੁੱਖ ਮੰਤਰੀ ਦੇ ਨਾਮ ਲਿਖੀ ਗਈ ਆ, 4 ਪੇਜ ਦੀ ਉਹ ਚਿੱਠੀ ਆ। ਉਹਦੀ ਇੱਕ ਕਾਪੀ ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਤੇ ਇੱਕ ਕਾਪੀ ਉਹਦੀ ਜਿਹੜੀ ਆ ਆਲ ਇੰਡੀਆ ਕਾਂਗਰਸ ਕਮੇਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਜਿਹੜੀ ਉਹ ਭੇਜੀ ਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਚਿੱਠੀ ਦੀ ਹਵਾ ਬਾਹਰ ਨਹੀਂ ਨਿਕਲਣ ਦਿੱਤੀ, ਤੇ ਜਦੋਂ ਹਵਾ ਬਾਹਰ ਨਹੀਂ ਨਿਕਲ ਦਿੱਤੀ, ਕਿਤੇ ਨਾ ਕਿਤੇ ਚਿੱਠੀ ਜਿਹੜੀ ਸੀ ਉਹ ਇੱਕ ਜਲੰਧਰ ਤੋਂ ਛਪਦੇ ਪੰਜਾਬੀ ਅਖਬਾਰ ਜਿਹੜੇ ਉਹਨਾਂ ਨੂੰ ਮਿਲ ਗਈ ਤੇ ਉਹਨਾਂ ਨੇ ਇਹਨੂੰ ਪਹਿਲੇ ਪੰਨੇ ਤੇ ਜਿਹੜਾ ਉਹ ਛਾਪ ਦਿੱਤਾ। ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਜਿਹੜੀ ਸੀ ਉਹ ਨੀਂਦ ਖੁੱਲ੍ਹੀ। ਇਹਦੇ ਨਾਲ ਹੀ ਜਿਹੜਾ ਦੂਸਰਾ ਮਸਲਾ ਹੈ ਉਹ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਗਾਤਾਰ ਸੰਪਰਕ ਕਰਨ ਦੇ ਬਾਵਜੂਦ ਮੁੱਖ ਮੰਤਰੀ ਦਫ਼ਤਰ ਵੱਲੋਂ ਜਿਹੜਾ ਹੈ ਸੁਨੀਲ ਜਾਖੜ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ। ਤਲਵੰਡੀ ਸਾਬੋ 'ਚ ਲੱਗੇ ਹੋਏ ਥਰਮਲ ਪਲਾਂਟ ਦੇ ਬਾਹਰ ਧਰਨਾ ਦੇ ਰਹੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਜੋ ਕੁਝ ਪਿਛਲੀ ਸਰਕਾਰ ਵੇਲੇ ਗਲਤ ਐਗਰੀਮੈਂਟ ਹੋਏ ਨੇ ਉਹਨਾਂ ਸਾਰਿਆਂ ਦੇ ਉੱਪਰ ਲੀਕ ਫੇਰਨਾ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਆ, ਤੇ ਉਹ ਸਮਝੌਤੇ ਜਿਹੜੇ ਆ ਉਹਨਾਂ ਦੇ ਉੱਪਰ ਨਜ਼ਰਸ਼ਾਨੀ ਕਰਨੀ ਬਣਦੀ ਆ, ਤੇ ਮੈਂ ਮੁੱਖ ਮੰਤਰੀ ਤੋਂ ਸਮਾਂ ਲੈ ਕੇ ਮਿਲ ਕੇ ਤੁਹਾਡੀ ਆਵਾਜ਼ ਜਿਹੜੀ ਮੁੱਖ ਮੰਤਰੀ ਤੱਕ ਪਹੁੰਚਾਵਾਂਗਾ। ਲਗਾਤਾਰ 3 ਦਿਨ ਸੁਨੀਲ ਜਾਖੜ ਜਿਹੜੇ ਆ ਉਹ ਮੁੱਖ ਮੰਤਰੀ ਦਫ਼ਤਰ ਦੇ ਨਾਲ ਸੰਪਰਕ ਕਰਦੇ ਰਹੇ, ਲੇਕਿਨ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਅਖੀਰ ਸੁਨੀਲ ਜਾਖੜ ਦਿੱਲੀ ਚਲੇ ਗਏ। ਦਿੱਲੀ ਤੋਂ ਵਾਪਸ ਆਏ ਤੇ ਹੁਣ ਉਹ ਮੀਡੀਆ ਦੇ ਮੁਖਾਤਬ ਵੀ ਹੋ ਗਏ। ਉਹਨਾਂ ਕਿਹਾ ਕਿ ਜਿਹੜੇ ਪਿਛਲੀ ਸਰਕਾਰ ਦੇ ਗਲਤ ਕੀਤੇ ਹੋਏ ਫੈਸਲੇ ਆ ਉਹਨਾਂ ਦੇ ਉੱਪਰ ਨਜ਼ਰਸ਼ਾਨੀ ਕਰਨਾ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਆ, ਤੇ ਪਬਲਿਕ ਦੇ ਜਿਹੜੇ ਮਸਲੇ ਆ ਸਰਕਾਰ ਤੱਕ ਪਹੁੰਚਾਉਣੇ ਮੇਰੀ ਜ਼ਿੰਮੇਵਾਰੀ ਆ। ਤੇ ਇਹਦੇ ਨਾਲ ਹੀ ਜਿਹੜੇ ਅਫਸਰ ਸਰਕਾਰ ਚਲਾ ਰਹੇ ਆ ਉਹਨਾਂ ਦੇ ਵਿੱਚ ਜਿਹੜੇ ਪੰਜਾਬ ਹਤੈਸ਼ੀ ਨਹੀਂ ਹੈ ਉਹਨਾਂ ਨੂੰ ਪਾਸੇ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਆ। ਕਿਤੇ ਨਾ ਕਿਤੇ ਸੁਨੀਲ ਜਾਖੜ ਨੇ ਬੜੇ ਵੱਡੇ ਲੈਵਲ 'ਤੇ ਇਹ ਜਿਹੜੇ ਮੁੱਦੇ ਅੱਜ ਪ੍ਰੈਸ 'ਚ ਚੱਕ ਦਿੱਤੇ ਨੇ, ਉਹ ਕੈਪਟਨ ਅਮਰਿੰਦਰ ਸਿੰਘ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਸਿਰਦਰਦੀ ਜਿਹੜੀ ਆ ਉਹ ਪੈਦਾ ਕਰਨ ਵਾਲੇ ਨੇ। ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਇੱਕ ਚਿੱਠੀ ਜਿਹੜੀ ਸੀਗੀ ਉਹ ਪ੍ਰਤਾਪ ਸਿੰਘ ਬਾਜਵਾ ਮੌਜੂਦਾ ਰਾਜ ਸਭਾ ਮੈਂਬਰ ਨੇ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਨੇ ਵੀ ਲਿਖੀ ਸੀ। ਇਹੀ ਕੁਛ ਸ਼ਮਸ਼ੇਰ ਸਿੰਘ ਦੂਲੋਂ ਮੌਜੂਦਾ ਰਾਜ ਸਭਾ ਮੈਂਬਰ ਨੇ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਵੱਲੋਂ ਵੀ ਇਹੀ ਮੁੱਦੇ ਜਿਹੜੇ ਇਸੇ ਤਰੀਕੇ ਦੇ ਨਾਲ ਜਿਹੜੇ ਉਭਾਰੇ ਗਏ ਸੀ। ਇਹ ਪਹਿਲੀ ਵਾਰ ਬਗਾਵਤ ਨਹੀਂ ਹੋ ਰਹੀ। ਇਸ ਤੋਂ ਪਹਿਲਾਂ ਚਾਹੇ ਕੁਲਬੀਰ ਸਿੰਘ ਜੀਰਾ ਦੀ ਗੱਲ ਕਰ ਲਈਏ, ਉਹਨਾਂ ਨੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਇੱਕ ਵੱਡੇ ਅਫਸਰ ਦੇ ਉੱਪਰ ਜਿਹੜੇ ਦੋਸ਼ ਲਗਾਏ ਸੀ। ਉਹ ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਉਹਨੂੰ ਮਾफ़ੀ ਮੰਗ ਕੇ ਆਪਣਾ ਖਹਿੜਾ ਛੁਡਾਉਣਾ ਪਿਆ। ਇਹੀ ਕੁਛ ਰਾਜਾ ਵੜਿੰਗ ਨੇ ਵੀ ਕਈ ਵਾਰ ਕੀਤਾ। ਇਹੀ ਕੁਛ ਅਮਰਗੜ੍ਹ ਤੋਂ ਇੱਕ ਵਿਧਾਇਕ ਸਰਜੀਤ ਸਿੰਘ ਧਮਾਨ ਨੇ ਵੀ ਕੀਤਾ। ਇਹੀ ਨਹੀਂ, ਇਹੀ ਕੁਛ ਕਿਸੇ ਟਾਂਡੇ ਤੋਂ ਜਿਹੜੇ ਵਿਧਾਇਕ ਨੇ ਸੰਗਤ ਸਿੰਘ ਗਿੱਲ ਜੀਆਂ ਉਹਨਾਂ ਨੇ ਵੀ ਕੀਤਾ। ਇੱਥੋਂ ਤੱਕ ਕਿ ਪਟਿਆਲੇ ਦੇ 4 ਵਿਧਾਇਕ ਜਿਨ੍ਹਾਂ 'ਚ ਸ਼ਤਰਾਣੇ ਤੋਂ ਨਿਰਮਲ ਸਿੰਘ, ਸਮਾਣੇ ਤੋਂ ਕਾਕਾ ਰਜਿੰਦਰ ਸਿੰਘ, ਘਨੌਰ ਤੋਂ ਮਦਨ ਲਾਲ ਜਲਾਲਪੁਰ ਤੇ ਰਾਜਪੁਰੇ ਤੋਂ ਹਰਦਿਆਲ ਸਿੰਘ ਕੰਬੋਜ, ਇਹਨਾਂ 4 ਨੇ ਵੀ ਸਰਕਾਰ ਜਿਹੜੀ ਆ ਉਹਨੂੰ ਚਲਾਉਣ ਲਈ ਜਿਹੜੀ ਬਿਊਰੋਕ੍ਰੇਸੀ ਮੌਜੂਦਾ ਸਮੇਂ 'ਚ ਬੈਠੀ ਆ ਉਹ ਕਿਸ ਤਰੀਕੇ ਦੇ ਨਾਲ ਵਿਧਾਇਕਾਂ ਦੀ ਗੱਲ ਜਿਹੜੀ ਨਹੀਂ ਸੁਣਦੀ। ਇੱਥੋਂ ਤੱਕ ਕਿ ਜ਼ਿਲ੍ਹੇ ਦੇ ਅੰਦਰ ਜਦੋਂ ਵਿਧਾਇਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਉਹ ਮੀਡੀਆ ਦੇ ਮੁਖਾਤਬ ਜਿਹੜੇ ਹੁੰਦੇ ਰਹੇ ਆ। ਇੱਥੋਂ ਤੱਕ ਕਿ ਵਿਧਾਇਕ ਦੇ ਹਲਕੇ ਦੇ ਵਿੱਚ ਲਗਾਏ ਗਏ ਅਫਸਰ
ਜਿਨ੍ਹਾਂ ਦੇ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਤੇ ਐਸਡੀਐਮ ਦੇ ਨਾਮ ਆਏ, ਉਹ ਵੀ ਵਿਧਾਇਕਾਂ ਦੀ ਨਹੀਂ ਸੁਣਦੇ ਤੇ ਕਿਤੇ ਨਾ ਕਿਤੇ ਇਹ ਸਵਾਲ ਜਿਹੜੇ ਸੀ ਉਹਨਾਂ ਵੱਲੋਂ ਵੀ ਉਠਾਏ ਗਏ। ਲੇਕਿਨ ਹੁਣ ਜਿਹੜੀ ਇਸ ਵੇਲੇ ਦੀ ਮੌਜੂਦਾ ਪ੍ਰਸਥਿਤੀਆਂ ਖੜੀਆਂ ਹੋਈਆਂ ਨੇ, ਉਹਦੇ ਵਿੱਚ ਪ੍ਰਗਟ ਸਿੰਘ ਨੇ ਜਿਸ ਤਰੀਕੇ ਦੇ ਨਾਲ ਹੁਣ ਆ ਕੇ ਇੱਕ ਚਿੱਠੀ ਜਿਹੜੀ ਕਿ 24 ਦਸੰਬਰ ਦੀ ਜਿਹੜੀ ਉਹ ਲਿਖੀ ਹੋਈ ਹੈ, ਉਹ ਹੁਣ ਜਦੋਂ 17 ਤਰੀਕ ਨੂੰ ਉਹ ਸਾਹਮਣੇ ਆਈ ਤਾਂ ਇੱਕਦਮ ਹੜਕੰਪ ਜਿਹੜਾ ਮੱਚ ਗਿਆ। ਇਹੋ ਜਿਹੀ ਚਿੱਠੀ ਇੱਕ ਵਾਰ ਪਹਿਲਾਂ 2016 ਦੇ ਵਿੱਚ ਵੀ ਜਿਹੜੀ ਸੀਗੀ ਉਹ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਿਖੀ ਸੀਗੀ। ਉਹ ਚਿੱਠੀ ਇਸ ਤੋਂ ਛੋਟੀ ਸੀ, ਹੁਣ ਵਾਲੀ 4 ਪੇਜ ਦੀ, ਉਦੋਂ 2 ਪੇਜ ਦੀ ਲਿਖੀ ਸੀ। ਉਹਨਾਂ ਨੇ ਉਸ ਵੇਲੇ ਜਦੋਂ ਚਿੱਠੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ, ਉਹਦੇ ਵਿੱਚ ਵੀ ਇਸੇ ਤਰ੍ਹਾਂ ਸਵਾਲ ਜਿਹੜੇ ਸਰਕਾਰ ਤੇ ਉਠਾਏ ਸੀ। ਔਰ ਉਹ ਚਿੱਠੀ ਦੀ ਕਾਪੀ ਉਹਨਾਂ ਨੇ ਉਸ ਵੇਲੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਜਿੰਨੇ ਮੈਂਬਰ ਸੀ ਉਹਨਾਂ ਨੂੰ ਵੀ ਭੇਜੀ ਸੀ, ਤੇ ਨਾਲ ਦੀ ਨਾਲ ਉਹ ਚਿੱਠੀ ਦੀ ਇੱਕ ਕਾਪੀ ਜਿਹੜੀ 5 ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਵੀ ਭੇਜੀ ਸੀ। ਲੇਕਿਨ ਪ੍ਰਗਟ ਸਿੰਘ ਦਾ ਕਹਿਣਾ ਕਿ ਕਿਸੇ ਦਾ ਵੀ ਮੈਨੂੰ ਜਵਾਬ ਨਹੀਂ ਆਇਆ। ਇੱਕ ਜਥੇਦਾਰ ਦਾ ਆਇਆ ਸੀ, ਇਹ ਕਹਿ ਕੇ ਕਿ ਅਸੀਂ ਮਜਬੂਰ ਹਾਂ ਕਾਕਾ ਜੀ, ਤੁਹਾਡੀਆਂ ਗੱਲਾਂ ਤਾਂ ਠੀਕ ਨੇ ਲੇਕਿਨ ਅਸੀਂ ਮਜਬੂਰ ਹਾਂ, ਅਸੀਂ ਕਰ ਕੁਛ ਨਹੀਂ ਸਕਦੇ। ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਨੇ ਇਹ ਸਾਰਾ ਕੁਝ ਚੱਕਿਆ, ਉਸ ਤੋਂ ਪਹਿਲਾਂ ਜਿਹੜਾ ਕੁਝ ਹੋਇਆ, ਕੈਬਨਿਟ ਦੀ ਮੀਟਿੰਗ ਹੋਈ। ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰੇ ਮੰਤਰੀ ਜਿਹੜੇ ਸੀਗੇ ਉਹ ਬਿਊਰੋਕ੍ਰੇਸੀ ਤੇ ਵਰੇ, ਇੱਥੋਂ ਤੱਕ ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲੇ ਜਿਹੜੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਿਊਰੋਕ੍ਰੇਸੀ ਜਿਹੜੀ ਉਹ ਪਲਟਦੀ ਆ, ਉਹਦੇ 'ਤੇ ਬੜਾ ਵਾਹ-ਵੇਲਾ ਹੋਇਆ। ਵਾਹ-ਵੇਲਾ ਇਸ ਕਦਰ ਹੋਇਆ ਕਿ ਜਿੰਨੇ ਮੰਤਰੀ ਸੀ ਉਹਨਾਂ ਨੇ ਆਪਣੇ ਵਿਭਾਗਾਂ ਦੇ ਕੰਮ ਜਿਹੜੇ ਸੀ ਉਹ ਬਿਊਰੋਕ੍ਰੇਸੀ ਵੱਲੋਂ ਉਹਦੇ 'ਚ ਕਿਸ ਤਰ੍ਹਾਂ ਲੱਤਾਂ ਫਸਾਈਆਂ ਜਾ ਰਹੀਆਂ। ਇੱਥੋਂ ਤੱਕ ਕਿ ਐਡਵੋਕੇਟ ਜਨਰਲ ਜਿਹੜੇ ਪੰਜਾਬ ਨੇ ਉਹਨਾਂ ਦੇ ਉੱਤੇ ਸਿੱਧੇ ਦੇ ਸਿੱਧੇ ਹਮਲੇ ਹੋਏ। ਕੈਬਨਿਟ ਮੀਟਿੰਗ ਦੇ ਵਿੱਚ ਮੌਜੂਦਾ ਮੁੱਖ ਸਕੱਤਰ ਡਾਕਟਰ ਕਰਨ ਅਵਤਾਰ ਸਿੰਘ ਦੇ ਉੱਪਰ ਜਿਸ ਤਰੀਕੇ ਦੇ ਨਾਲ ਹਮਲੇ ਹੋਏ ਕਿ ਮੁੱਖ ਮੰਤਰੀ ਵੱਲੋਂ ਜਿਹੜੇ ਵੀ ਫੈਸਲੇ ਲਏ ਗਏ ਨੇ ਉਹਨਾਂ ਦੀ ਅਪਰੂਵਲ ਜਿਹੜੀ ਆ ਉਹ ਮੁੱਖ ਸਕੱਤਰ ਨੇ ਨਹੀਂ ਦਿੱਤੀ, ਕਿਤੇ ਨਾ ਕਿਤੇ ਰੋਕ ਲਈਆਂ ਗਈਆਂ। ਜਦੋਂ ਰੋਕ ਲਈਆਂ ਗਈਆਂ ਤਾਂ ਫਿਰ ਸਰਕਾਰ ਦੇ ਵਿੱਚ ਬੈਠੇ ਜਿਹੜੇ ਮੰਤਰੀ ਸੀ ਉਹ ਇਸ ਕੈਬਨਿਟ ਮੀਟਿੰਗ 'ਚ ਜਿਹੜੀ ਕਿ ਬਜਟ ਸੈਸ਼ਨ ਤੋਂ ਪਹਿਲਾਂ ਪਾਲਿਸੀ ਬਣਾਉਣ ਦੇ ਲਈ ਸੱਦੀ ਗਈ ਸੀ, ਉਹਦੇ ਵਿੱਚ ਉਹਨਾਂ ਦੀ ਤਰਾਹ ਜਿਸ ਤਰੀਕੇ ਦੇ ਨਾਲ ਹੋਈ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਵਾਰ ਆ ਕਿ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਨੂੰ ਆਪਣੇ ਕੈਬਨਿਟ ਸਾਥੀਆਂ ਤੋਂ ਮਾफ़ੀ ਮੰਗਣੀ ਪਈ ਕਿ ਜੋ ਕੁਛ ਇਹ ਬਿਊਰੋਕ੍ਰੇਸੀ ਨੇ ਕੀਤਾ ਉਹਦੇ ਲਈ ਮੈਂ ਮਾफ़ੀ ਮੰਗਦਾ। ਉਹਦੇ 'ਚ ਚਾਹੇ ਬਹਿਬਲ ਕਲਾਂ ਤੇ ਬਰਗਾੜੀ ਬੇਅਦਬੀ ਦੇ ਮਸਲਿਆਂ ਦੀ ਗੱਲ ਹੋਵੇ, ਚਾਹੇ ਉਹਦੇ 'ਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ, ਚਾਹੇ ਉਹਦੇ 'ਤੇ ਰੇਤ ਤੇ ਬਜਰੀ ਦੀ ਗੱਲ ਹੋਵੇ, ਤੇ ਚਾਹੇ ਉਹਦੇ 'ਤੇ ਐਕਸਾਈਜ਼ ਪਾਲਿਸੀ ਦੀ ਗੱਲ ਹੋਵੇ, ਕਿ ਇਹਨਾਂ ਸਾਰਿਆਂ ਦੇ ਉੱਪਰ ਅਮਲ ਨਹੀਂ ਹੋਇਆ। ਇੱਥੋਂ ਤੱਕ ਕਿ ਸੰਬੰਧਿਤ ਮੰਤਰੀ ਇੱਥੋਂ ਤੱਕ ਤਰਾਹ ਕਰ ਗਿਆ ਕਿ ਸਾਡੇ ਡਿਪਾਰਟਮੈਂਟ ਦੇ ਜਿਹੜੇ ਕੇਸ ਆ ਉਹਨਾਂ ਨੂੰ ਲੜਨ ਤੋਂ ਵੀ ਹੱਥ ਜਿਹੜੇ ਆ ਉਹ ਐਡਵੋਕੇਟ ਜਨਰਲ ਦੇ ਆਫਿਸ ਨੇ ਖੜੇ ਕਰ ਦਿੱਤੇ ਆ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਬੜਾ ਵੱਡਾ ਧੱਕਾ ਸੀਗਾ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਬਿਊਰੋਕ੍ਰੇਸੀ ਦੇ ਲਈ ਖੁਦ ਨੂੰ ਮਾफ़ੀ ਮੰਗਣੀ ਪਈ ਕਿ ਮੈਂ ਕੈਬਨਿਟ ਦੇ ਜਿੰਨੇ ਵਜ਼ੀਰ ਨੇ ਉਹਨਾਂ ਤੋਂ ਇਹ ਮਾफ़ੀ ਮੰਗਦਾ ਕਿ ਮੇਰੇ ਜਿਹੜੇ ਅਫਸਰ ਨੇ ਉਹਨਾਂ ਨੇ ਇਹ ਗਲਤੀ ਕੀਤੀ ਹੈ। ਲੇਕਿਨ ਸੁਨੀਲ ਜਾਖੜ ਨੂੰ ਸਮਾਂ ਨਾ ਦੇਣ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਤੱਕ ਕੋਈ ਵੀ ਰਿਐਕਸ਼ਨ ਜਿਹੜਾ ਉਹ ਨਹੀਂ ਆਇਆ। ਕੈਬਨਿਟ ਦੇ ਵਜ਼ੀਰ ਜਿਹੜੇ ਸੀ ਉਹਨਾਂ ਤੋਂ ਜ਼ਰੂਰ ਮਾफ़ੀ ਮੰਗ ਲਈ। ਇੱਥੇ ਨਹੀਂ ਗੱਲ ਰੁਕੀ, ਕੈਬਨਿਟ ਦੀ ਮੀਟਿੰਗ ਹੋ ਗਈ। ਉਸ ਤੋਂ ਅਗਲੇ ਦਿਨ 19 ਫਰਵਰੀ ਨੂੰ ਪ੍ਰਗਟ ਸਿੰਘ ਨੂੰ ਸਮਾਂ ਦਿੱਤਾ ਗਿਆ। ਸਿਸਵਾ ਫਾਰਮ ਹਾਊਸ ਜਿਹੜਾ ਚੰਡੀਗੜ੍ਹ ਦੇ ਨਜ਼ਦੀਕ ਹੈ ਮੁੱਖ ਮੰਤਰੀ ਦਾ, ਉੱਥੇ ਪ੍ਰਗਟ ਸਿੰਘ ਨਾਲ ਮੀਟਿੰਗ ਹੋਈ। ਪ੍ਰਗਟ ਸਿੰਘ ਨੇ ਬੜੀ ਬੇਬਾਕੀ ਦੇ ਨਾਲ ਜਿਹੜੀ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਸੀ ਉਹ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ। ਉਸ ਤੋਂ ਬਾਅਦ ਪ੍ਰਗਟ ਸਿੰਘ ਮੀਡੀਆ ਨੂੰ ਮੁਖਾਤਬ ਹੋਏ। ਪ੍ਰਗਟ ਸਿੰਘ ਨੇ ਜਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਚੱਕਿਆ, ਕੈਪਟਨ ਅਮਰਿੰਦਰ ਸਿੰਘ ਨੇ ਵੱਖਰੀ ਗੱਲ ਆ ਕਿ ਉਹਨਾਂ ਨੂੰ ਸੈਟੀਸਫਾਈ ਕੀਤਾ, ਉਹਦਾ ਹਾਂ ਪੱਖੀ ਹੁੰਗਾਰਾ ਵੀ ਦਿੱਤਾ, ਲੇਕਿਨ ਇਹ ਸਾਰਾ ਕੁਝ ਕੈਪਟਨ ਦੇ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ। ਉਹਨਾਂ ਨੇ ਜਿਸ ਤਰ੍ਹਾਂ ਕੈਬਨਿਟ ਮੀਟਿੰਗ 'ਚ ਹੋਇਆ ਉਹੀ ਕੁਝ ਪ੍ਰਗਟ ਸਿੰਘ ਨੇ ਵੀ ਕਿਹਾ। ਪ੍ਰਗਟ ਸਿੰਘ ਨੇ ਕਿਹਾ ਕਿ ਲੋਕ ਸਵਾਲ ਪੁੱਛਦੇ ਨੇ, ਜੇ ਰਹਿੰਦੇ ਸਮੇਂ ਅਸੀਂ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਤੇ ਜੋ ਹਸ਼ਰ ਅਕਾਲੀ ਦਲ ਦਾ ਹੋਇਆ ਉਹੀ ਕੁਝ 2022 'ਚ ਸਾਡਾ ਹੋਣ ਜਾ ਰਿਹਾ।
ਉਹਨਾਂ ਨੇ ਕਿਹਾ ਕਿ ਐਕਸਾਈਜ਼ ਪਾਲਿਸੀ ਕਿੱਥੇ ਆ, ਜਿਹੜੀ ਐਕਸਾਈਜ਼ ਪਾਲਿਸੀ ਸੀ ਜੇ ਅਸੀਂ ਉਹ ਅਡਾਪਟ ਕਰ ਲਈਏ ਤੇ ਜਿਹੜਾ ਪੈਸਾ ਪ੍ਰਾਈਵੇਟ ਸੈਕਟਰ ਦੇ ਹੱਥਾਂ 'ਚ ਜਾ ਰਿਹਾ, ਪ੍ਰਾਈਵੇਟ ਫਰਮਾਂ ਦੇ ਹੱਥਾਂ 'ਚ ਜਾ ਰਿਹਾ, ਉਹ ਸਰਕਾਰ ਦੇ ਆਏਗਾ ਤੇ ਅਸੀਂ ਡਿਵੈਲਪਮੈਂਟ ਜਿਹੜੀ ਉਹ ਚੰਗੇ ਤਰੀਕੇ ਨਾਲ ਜਿਹੜੀ ਆ ਉਹ ਕਰ ਸਕਾਂਗੇ। ਇਸੇ ਦੇ ਨਾਲ ਹੀ ਉਹਨਾਂ ਨੇ 31,000 ਕਰੋੜ ਦੀ ਜਿਹੜੀ ਕ੍ਰੈਡਿਟ ਕੈਸ਼ ਲਿਮਿਟ ਸੀ ਉਹਨੂੰ ਜਿਹੜਾ ਲੋਨ 'ਚ ਕਨਵਰਟ ਕੀਤਾ ਗਿਆ। ਉਹਨਾਂ ਕਿਹਾ ਕਿ ਉਹਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ, ਉਹਦੇ ਲਈ ਵੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਕੋਈ ਠੋਸ ਜਵਾਬ ਜਿਹੜਾ ਉਹ ਪ੍ਰਗਟ ਸਿੰਘ ਨੂੰ ਨਹੀਂ ਦੇ ਪਾਏ। ਇੱਥੋਂ ਤੱਕ ਕਿ ਰੇਤ ਤੇ ਬਜਰੀ, ਉਹ ਕਹਿੰਦੇ ਪ੍ਰਾਈਵੇਟ ਲੋਕ ਜਿਹੜੇ ਉਹ ਖਾ ਰਹੇ ਨੇ ਰੇਤ ਤੇ ਬਜਰੀ ਦਾ ਜਿਹੜਾ, ਇਹਦੀ ਕੋਈ ਨਾ ਕੋਈ ਅਜਿਹੀ ਪਾਲਿਸੀ ਬਣਾ ਕੇ ਸਰਕਾਰ ਦੇ ਹੱਥਾਂ 'ਚ ਦੇਣੀ ਚਾਹੀਦੀ ਆ ਤਾਂ ਕਿ ਸਸਤੇ ਰੇਟ ਤੇ ਰੇਤ ਤੇ ਬਜਰੀ ਜਿਹੜੀ ਆ ਉਹ ਲੋਕਾਂ ਨੂੰ ਮਿਲੇ ਤੇ ਸਰਕਾਰ ਦਾ ਖਜ਼ਾਨਾ ਜਿਹੜਾ ਉਹ ਭਰੇ। ਕਿਤੇ ਨਾ ਕਿਤੇ ਇਹ ਜਿਹੜੇ ਮੁੱਦੇ ਪ੍ਰਗਟ ਸਿੰਘ ਨੇ ਉਠਾਏ ਆ, ਇਹਦੇ ਨਾਲ ਹੀ ਪ੍ਰਗਟ ਸਿੰਘ ਨੇ ਜਿਸ ਤਰੀਕੇ ਦੇ ਨਾਲ ਬਿਜਲੀ ਦੇ ਜਿਹੜੇ ਸਮਝੌਤੇ ਕੀਤੇ ਹੋਏ, ਜਿਹੜੇ ਥਰਮਲ ਪਲਾਂਟ ਅਕਾਲੀ ਦਲ ਦੀ ਸਰਕਾਰ ਵੇਲੇ ਲੱਗੇ ਸੀ, ਉਹਨਾਂ ਨੇ ਕਿਹਾ ਸੀ ਉਹਨਾਂ 'ਤੇ ਨਜ਼ਰਸ਼ਾਨੀ ਕਰਨੀ ਬਣਦੀ ਆ ਤੇ ਉਹ ਸਮਝੌਤੇ ਜਿਹੜੇ ਗਲਤ ਹੋਏ ਆ ਉਹ ਕੈਂਸਲ ਕਰਨੇ ਬਣਦੇ ਆ। ਉਹਨਾਂ ਦੇ ਉੱਤੇ ਸਰਕਾਰ ਕਿਉਂ ਚੁੱਪ ਆ, ਲੋਕ ਜਵਾਬ ਮੰਗਦੇ ਨੇ। ਇਹਦੇ ਨਾਲ ਹੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਸ ਨਸ਼ੇ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਹ ਵੀ ਪ੍ਰਗਟ ਸਿੰਘ ਨੇ ਉਠਾਇਆ। ਪ੍ਰਗਟ ਸਿੰਘ ਕਹਿੰਦੇ ਆ ਕਿ ਲੋਕ ਜਵਾਬ ਮੰਗਦੇ ਆ ਕਿ ਇਹ ਨਸ਼ਾ ਜਿਹੜਾ ਦਿਨੋਂ ਦਿਨ ਖਤਮ ਹੋਣ ਦੀ ਜਗ੍ਹਾ ਵੱਧਦਾ ਜਾ ਰਿਹਾ ਤੇ ਪੂਰੇ ਦਾ ਪੂਰਾ ਪੁਲਿਸ ਤੰਤਰ ਜਿਹੜਾ ਇਹਦੇ 'ਚ ਲਿਪਤ ਆ, ਉਹਨਾਂ ਦੀ ਰਹਿਨਮਾਈ ਤੋਂ ਬਗੈਰ ਨਸ਼ਾ ਨਹੀਂ ਵਿਕ ਸਕਦਾ ਤੇ ਨਾ ਹੀ ਇੱਥੇ ਆ ਸਕਦਾ। ਇੱਥੋਂ ਤੱਕ ਕਿ ਪ੍ਰਗਟ ਸਿੰਘ ਨੇ ਬਰਗਾੜੀ ਤੇ ਬਹਿਬਲ ਕਲਾਂ ਜਿਹੜੇ ਕੇਸ ਸੀਗੇ ਉਹ ਅਜੇ ਤੱਕ ਕਿਸੇ ਕਿਨਾਰੇ ਨਹੀਂ ਲੱਗੇ, ਲੋਕ ਉਹਦਾ ਵੀ ਜਵਾਬ ਮੰਗਦੇ ਨੇ। ਪ੍ਰਗਟ ਸਿੰਘ ਨੇ ਸਾਰੇ ਦੇ ਸਾਰੇ ਮੁੱਦੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਮੋਹਰੇ ਰੱਖੇ। ਉਸ ਤੋਂ ਬਾਅਦ ਉਹ ਮੀਡੀਆ ਦੇ ਮੁਖਾਤਬ ਹੋਏ, ਉਸ ਤੋਂ ਬਾਅਦ ਉਹ ਕੁਝ ਟੀਵੀ ਚੈਨਲਾਂ 'ਤੇ ਵੀ ਆ ਕੇ ਉਹਨਾਂ ਨੇ ਬੜੀ ਬੇਬਾਕੀ ਨਾਲ ਆਪਣੀ ਗੱਲ ਰੱਖੀ। ਉਹ ਇੱਥੋਂ ਤੱਕ ਕਹਿ ਗਏ ਕਿ ਹਮੇਸ਼ਾ ਹੀ ਸਰਕਾਰ ਚਲਾਉਂਦੇ ਮੁਖੀ ਨੂੰ ਸੈਕੰਡ ਲੀਡਰਸ਼ਿਪ ਜਿਹੜੀ ਉਹ ਐਸਟੈਬਲਿਸ਼ ਕਰਨੀ ਚਾਹੀਦੀ ਹੈ ਤੇ ਸੈਕੰਡ ਲੀਡਰਸ਼ਿਪ ਜਿੰਨੀ ਦੇਰ ਐਸਟੈਬਲਿਸ਼ ਨਹੀਂ ਹੋਏਗੀ ਓਨੀ ਦੇਰ ਤੱਕ ਅਗਲਾ ਜਿਹੜਾ ਤੁਹਾਡਾ ਫਿਊਚਰ ਉਹ ਸੇਫ ਨਹੀਂ ਹੁੰਦਾ। ਪ੍ਰਗਟ ਸਿੰਘ ਨੇ ਬੜੀ ਬੇਬਾਕੀ ਦੇ ਨਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਰੱਖੀਆਂ। ਇੰਨੀਆਂ ਗੱਲਾਂ ਰੱਖਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਉਹ ਵੱਖਰੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਆਪਣੀ ਪਾਲਿਸੀ ਦੇ ਨਾਲ ਚੱਲ ਰਿਹਾ ਤੇ ਆਪਣੀ ਪਾਲਿਸੀ ਦੇ ਨਾਲ ਚੱਲਦਾ ਹੋਇਆ ਕਾਂਗਰਸ ਦੇ ਜਿਹੜੇ MLA ਨੇ ਜਾਂ ਉਹਨਾਂ ਦੇ ਮੰਤਰੀ ਨੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਇਸ ਗੱਲੋਂ ਤਰਾਹ ਤੱਕ ਕਰ ਰਹੇ ਨੇ ਕਿ ਬਿਊਰੋਕ੍ਰੇਸੀ ਸਾਡੀ ਸੁਣ ਨਹੀਂ ਰਹੀ। ਇੱਥੇ ਹੀ ਨਹੀਂ ਗੱਲ ਰੁਕੀ। ਕੈਪਟਨ ਅਮਰਿੰਦਰ ਸਿੰਘ ਨੇ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ। ਉਸ ਮੀਟਿੰਗ 'ਚ ਜੋ ਕੁਝ ਹੋਇਆ, ਕੈਪਟਨ ਸਾਹਿਬ ਦੇ 3 ਖਾਸਮ ਖਾਸ, ਜਿਨ੍ਹਾਂ 'ਚ ਇੱਕ ਉਹਨਾਂ ਦਾ ਸਿਆਸੀ ਸਲਾਹਕਾਰ, ਇੱਕ ਮੀਡੀਆ ਇੰਚਾਰਜ ਤੇ ਇੱਕ ਕਾਂਗਰਸ ਪਾਰਟੀ ਦਾ ਜਿਹੜਾ ਦਫ਼ਤਰ ਇੰਚਾਰਜ ਸੀ, ਤਿੰਨੋਂ ਉਸ MLA ਦੀ ਮੀਟਿੰਗ 'ਚ ਮੌਜੂਦ ਸੀ। MLAਆਂ ਨੂੰ ਪੂਰਾ ਸਮਾਂ ਨਹੀਂ ਮਿਲਿਆ ਕਿਉਂਕਿ ਕੁੱਲ 50 ਮਿੰਟ ਦੇ ਵਿੱਚ ਜਿਹੜੀ ਸੀ ਮੀਟਿੰਗ ਉਹ ਖਤਮ ਕਰ ਦਿੱਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ MLAਆਂ ਨਾਲ ਕਿ ਆਉਣ ਵਾਲੇ ਦਿਨਾਂ 'ਚ ਘੱਟੋ ਘੱਟ 2 ਘੰਟੇ ਦੀ ਇੱਕ ਮੀਟਿੰਗ ਰੱਖੀ ਜਾਏਗੀ ਜਿਸ 'ਚ MLAਆਂ ਦੇ ਸਾਰੇ ਮਸਲੇ ਜਿਹੜੇ ਆ ਉਹ ਵਿਚਾਰੇ ਜਾਣਗੇ। ਲੇਕਿਨ ਉਹਦੇ ਵਿੱਚ ਇਹ 3 ਵਿਅਕਤੀ ਜਿਹੜੇ ਸੀ ਉਹਨਾਂ ਦੇ ਲਈ ਫਿਰੋਜ਼ਪੁਰ ਤੋਂ MLA ਪਰਮਿੰਦਰ ਸਿੰਘ ਪਿੰਕੀ ਨੇ ਇਹ ਮਸਲਾ ਚੁੱਕਿਆ ਕਿ ਜਦੋਂ MLA ਦੀ ਮੀਟਿੰਗ ਹੈ ਤਾਂ ਇਹ 3 ਇੱਥੇ ਕੀ ਕਰ ਰਹੇ ਨੇ, ਇਹਨਾਂ ਨੂੰ ਬਾਹਰ ਕੱਢਿਆ ਜਾਵੇ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਤਿੰਨਾਂ ਨੂੰ ਇਸ਼ਾਰਾ ਕਰਕੇ ਬਾਹਰ ਕੱਢ ਦਿੱਤਾ। ਲੇਕਿਨ ਉਹਦੇ ਵਿੱਚ ਹਰ MLA ਤਰ੍ਹਾਂ ਕੀਤਾ ਕਿ ਮੰਤਰੀ ਸਾਡੀ ਨਹੀਂ ਸੁਣਦੇ, ਬਿਊਰੋਕ੍ਰੇਸੀ ਸਾਡੀ ਨਹੀਂ ਸੁਣ ਰਹੀ। ਜਿੰਨਿਆਂ ਨੂੰ ਵੀ ਸਮਾਂ ਮਿਲਿਆ ਉਹਨਾਂ ਨੇ ਸਾਰਿਆਂ ਦਾ ਨਿਸ਼ਾਨਾ ਬਿਊਰੋਕ੍ਰੇਸੀ ਤੇ ਸੰਬੰਧਿਤ ਮੰਤਰੀ ਸੀ। ਜਦੋਂ ਕਿ ਪਹਿਲੀ ਮੀਟਿੰਗ ਜਿਹੜੀ ਕੈਬਨਿਟ ਦੀ ਸੀ ਉਹਦੇ ਵਿੱਚ ਸਾਰੇ ਦੇ ਸਾਰੇ ਮੰਤਰੀਆਂ ਦਾ ਨਿਸ਼ਾਨਾ ਜਿਹੜਾ ਉਹ ਬਿਊਰੋਕ੍ਰੇਸੀ ਸੀ। ਇੱਥੋਂ ਤੱਕ ਮੰਤਰੀਆਂ ਦੇ ਨਾਮ ਲੈ ਗਏ ਕਿ ਕਿਹੜਾ ਮੰਤਰੀ ਸਾਡੀ ਨਹੀਂ ਸੁਣਦਾ। MLAਆਂ ਨੇ ਆਪਣੇ ਹਲਕੇ ਦੇ ਕੰਮ ਗਿਣਾਏ। ਇੱਥੋਂ ਤੱਕ ਕਿ ਰੂਰਲ ਡਿਵੈਲਪਮੈਂਟ ਦੇ ਉੱਪਰ ਜ਼ਿਆਦਾ ਕਟਾਸ ਹੋਇਆ ਕਿ ਰੂਰਲ ਡਿਵੈਲਪਮੈਂਟ ਦੀ ਜਿਸ ਤਰੀਕੇ ਦੇ ਨਾਲ ਵਰਕਿੰਗ ਆ ਉਹਦੇ ਨਾਲ ਸਾਡੇ ਕੰਮ ਜਿਹੜੇ ਉਹ ਲਟਕੇ ਪਏ ਆ। ਕਿਤੇ ਨਾ ਕਿਤੇ ਜਿਹੜੀ MLA ਦੀ ਮੀਟਿੰਗ ਮਤਲਬ ਜਾਨੀ ਕਿ ਪਾਰਟੀ ਦੇ ਵਿਧਾਇਕਾਂ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਸੱਦੀ ਸੀ ਉਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਜਿਸ ਤਰ੍ਹਾਂ ਇਕੱਲੇ ਪ੍ਰਗਟ ਸਿੰਘ ਨਾਲ ਗੱਲ ਕੀਤੀ, ਪ੍ਰਗਟ ਸਿੰਘ ਵਾਲੀ 'ਚ ਕਰਨਾ ਪਿਆ, ਉਸੇ ਤਰੀਕੇ ਦੇ ਨਾਲ ਹੀ ਜਦੋਂ
ਕੈਬਨਿਟ ਦੀ ਮੀਟਿੰਗ ਸੱਦੀ, ਉਹਦੇ 'ਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ, ਕੈਪਟਨ ਅਮਰਿੰਦਰ ਸਿੰਘ ਲਈ ਸਭ ਕੁਝ ਆਉਣ ਵਾਲੇ ਸਮੇਂ 'ਚ ਸਹੀ ਨਹੀਂ ਦਿਖ ਰਿਹਾ, ਕਿਉਂਕਿ ਪ੍ਰਗਟ ਸਿੰਘ ਜਿਸ ਬੇਬਾਕੀ ਨਾਲ ਆਪਣੀਆਂ ਗੱਲਾਂ ਰੱਖ ਰਿਹਾ, ਸੁਨੀਲ ਜਾਖੜ ਜਿਸ ਤਰੀਕੇ ਨਾਲ ਰੱਖ ਰਿਹਾ, ਪ੍ਰਗਟ ਸਿੰਘ ਉਹੀ ਆ। ਚਾਹੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਉਸ ਵੇਲੇ 2016 ਦੇ ਵਿੱਚ ਚਿੱਠੀ ਲਿਖ ਕੇ ਸਾਰੀਆਂ ਗੱਲਾਂ ਕਹੀਆਂ ਸੀ, ਇਸ ਵਾਰ ਦਸੰਬਰ ਦੇ ਵਿੱਚ 24 ਦਸੰਬਰ ਨੂੰ ਜਿਹੜੀ ਚਿੱਠੀ ਲਿਖੀ ਆ, ਜਿਹੜੀ ਕਿ 17 ਫਰਵਰੀ ਨੂੰ ਸਾਹਮਣੇ ਆਈ ਆ, ਉਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਗੱਲਾਂ ਲਿਖੀਆਂ, ਇਹ ਪ੍ਰਗਟ ਸਿੰਘ ਦੀ ਪਹਿਲੀ ਵਾਰ ਨਹੀਂ। ਪ੍ਰਗਟ ਸਿੰਘ ਨੇ ਜਦੋਂ ਇੰਡੀਆ ਦਾ ਕੈਪਟਨ ਸੀ, ਇੰਡੀਅਨ ਹਾਕੀ ਫੈਡਰੇਸ਼ਨ ਦਾ ਪ੍ਰਧਾਨ KPS ਗਿੱਲ ਜਿਹੜਾ ਪੰਜਾਬ ਦਾ ਪੁਲਿਸ ਮੁਖੀ ਵੀ ਸੀ, ਉਹਦੇ ਨਾਲ ਵੀ ਉਹਨੇ ਕੁਝ ਮੁੱਦਿਆਂ 'ਤੇ ਇਤਰਾਜ਼ ਸੀ, ਜਿੱਥੇ ਉਹਨਾਂ ਨੇ ਬੜੀ ਬੇਬਾਕੀ ਨਾਲ ਆਪਣੀ ਗੱਲ ਰੱਖੀ ਅਤੇ ਉਹਨਾਂ ਸਾਹਮਣੇ ਆਪਣੇ ਜਿਹੜੇ ਇਤਰਾਜ਼ ਸੀ ਉਹ ਜ਼ਾਹਰ ਕਰ ਦਿੱਤੇ ਗਏ ਅਤੇ ਉਹਨਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਤੁਸੀਂ ਇਸ ਜਗ੍ਹਾ 'ਤੇ ਠੀਕ ਨਹੀਂ ਹੋ। ਪ੍ਰਗਟ ਸਿੰਘ ਕਹਿੰਦਾ ਕਿ ਮੇਰੀ ਆਦਤ ਰਹੀ ਹੈ ਕਿ ਜਿਹੜੀ ਚੰਗੀ ਗੱਲ ਆ, ਜੇ ਮੈਨੂੰ ਕੁਛ ਨਹੀਂ ਆਉਂਦਾ ਤਾਂ ਮੈਂ ਕਹਿ ਦਿਆਂ ਕਿ ਮੈਨੂੰ ਨਹੀਂ ਆਉਂਦਾ ਅਤੇ ਮੈਂ ਸਾਹਮਣੇ ਵਾਲੇ ਤੋਂ ਕੁਛ ਸਿੱਖਣ ਦੀ ਕੋਸ਼ਿਸ਼ ਕਰਾਂ, ਜੇ ਸਾਹਮਣੇ ਵਾਲੇ ਨੂੰ ਕੁਛ ਨਹੀਂ ਆਉਂਦਾ ਤਾਂ ਉਹ ਮੇਰੇ ਤੋਂ ਸਿੱਖਣ ਦੀ ਕੋਸ਼ਿਸ਼ ਕਰੇ। ਦੂਸਰੀ ਵਾਰ ਜਿੱਥੋਂ KPS ਗੱਲ ਨਾਲ ਹੋਈ, ਉਸ ਤੋਂ ਬਾਅਦ ਉਹਨਾਂ ਦੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਲਮੰਡੀ ਨਾਲ ਵੀ ਉਹਨਾਂ ਦੀ ਇਸੇ ਤਰ੍ਹਾਂ ਹੋਈ, ਉਹਨਾਂ ਨੇ ਉੱਥੇ ਵੀ ਆਪਣੀ ਬੇਬਾਕੀ ਨਾਲ ਗੱਲ ਰੱਖੀ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਉਹਨਾਂ ਨੇ ਉਹਨਾਂ ਦੇ ਮੋਹਰੇ ਕੁਛ ਆਪਣੇ ਹਲਕੇ ਦੇ ਅਤੇ ਕੁਛ ਉਹਦੇ ਬਾਅਦ ਆਪਦੀ ਪਾਰਟੀ ਤੋਂ ਮੁਅੱਤਲੀ ਬਾਰੇ ਜਿਹੜੇ ਸਵਾਲ ਪੁੱਛੇ ਸੀ, ਜਿਹਦੇ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹ ਜਵਾਬ ਨਹੀਂ ਸੀ ਦੇ ਸਕੇ, ਅਤੇ ਹੁਣ ਆ ਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਉਹੀ ਸਵਾਲ ਪੁੱਛੇ ਨੇ, ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਸਵਾਲ ਪੁੱਛੇ ਨੇ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਕਸੂਤੇ ਫਸ ਚੁੱਕੇ ਨੇ। ਇੱਥੋਂ ਤੱਕ ਕੈਪਟਨ ਇੱਥੇ ਹੀ ਕਸੂਤੇ ਨਹੀਂ ਫਸੇ, ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਪਹਿਲਾਂ ਵੀ ਇੱਕ ਬਹੁਤ ਵੱਡੇ ਲੈਵਲ 'ਤੇ ਜਿਹੜੀ ਉਹ ਲਹਿਰ ਉੱਠੀ ਸੀ ਕਿ 20 ਤੋਂ 25 ਜਿਹੜੇ MLA ਸੀ, ਉਹਨਾਂ ਨੇ ਬਗਾਵਤ ਕਰਨ ਦਾ ਜਿਹੜਾ ਮਨ ਬਣਾ ਲਿਆ ਸੀ। ਜਦੋਂ ਬਗਾਵਤ ਉੱਠਣ ਲੱਗੀ ਤਾਂ ਕੈਪਟਨ ਸਾਹਿਬ ਨੇ ਉਹਨਾਂ 'ਚੋਂ 6 ਵਿਧਾਇਕ ਜਿਹੜੇ ਸੀ ਉਹਨਾਂ ਨੂੰ ਆਪਣੇ ਸਿਆਸੀ ਸਲਾਹਕਾਰ ਅਤੇ ਹੋਰ ਅਹੁਦੇ ਦੇ ਕੇ ਕੈਬਨਿਟ ਰੈਂਕ ਦੇ ਕੇ ਉਹਨਾਂ ਨੂੰ ਨਵਾਜ਼ ਦਿੱਤਾ, ਲੇਕਿਨ ਕੈਬਨਿਟ ਦਾ ਰੈਂਕ ਦਿੱਤਾ ਨਹੀਂ ਸੀ ਜਾ ਸਕਦਾ, ਉਹਨਾਂ ਨੂੰ ਉਹਨਾਂ ਦੇ ਆਫਿਸ ਨਹੀਂ ਸੀ ਦਿੱਤੇ ਜਾ ਸਕਦੇ, ਅਤੇ ਕੈਪਟਨ ਸਾਹਿਬ ਵਿਧਾਨ ਸਭਾ 'ਚ ਇੱਕ ਰੈਜੂਲੇਸ਼ਨ ਲੈ ਕੇ ਆਏ। ਉਹ ਰੈਜੂਲੇਸ਼ਨ ਜਦੋਂ ਅਪਰੂਵਲ ਦੇ ਲਈ ਜਿਹੜਾ ਸੀਗਾ ਉਹ ਗਵਰਨਰ ਪੰਜਾਬ ਕੋਲ ਗਿਆ, ਅਤੇ ਗਵਰਨਰ ਨੇ ਹੁਣ ਉਹ ਫਾਈਲ ਜਿਹੜੀ ਆ ਉਹ ਇਤਰਾਜ਼ ਲਾ ਕੇ ਜਿਹੜੀ ਵਾਪਸ ਐਡਵੋਕੇਟ ਜਨਰਲ ਆਫਿਸ ਨੂੰ ਭੇਜ ਦਿੱਤੀ ਆ। ਅਤੇ ਇਸ ਵੇਲੇ ਅੰਦਰਲੀਆਂ ਖਬਰਾਂ ਇਹ ਵੀ ਹੈ ਕਿ 6 ਦੇ 6 ਉਹ ਵਿਧਾਇਕ ਜਿਹੜੇ ਸਲਾਹਕਾਰ ਲਾਏ ਸੀ, ਉਹਨਾਂ ਸਾਰਿਆਂ ਨੇ ਅਸਤੀਫੇ ਜਿਹੜੇ ਆ ਉਹ ਆਪਣੇ ਸੌਂਪ ਦਿੱਤੇ ਆ ਕੈਪਟਨ ਸਾਹਿਬ ਨੂੰ। ਕਿਤੇ ਨਾ ਕਿਤੇ ਕੈਪਟਨ ਸਾਹਿਬ ਕਸੂਤੇ ਫਸ ਚੁੱਕੇ ਆ। ਕੈਪਟਨ ਸਾਹਿਬ ਦੀ ਖੁਦ ਦੀ ਪਕੜ ਜਿਹੜੀ ਆ ਉਹ ਨਾ ਬਿਊਰੋਕਰੇਸੀ ਦੇ ਉੱਤੇ ਆ ਅਤੇ ਨਾ ਹੀ ਆਪਣੇ MLA ਦੇ ਉੱਪਰ ਰਹੀ ਆ, ਔਰ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਮਿਲਦੇ ਨਹੀਂ। ਇੱਥੋਂ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਜਿਹੜਾ ਉਹ 3 ਦਿਨ ਲਗਾਤਾਰ ਸੰਪਰਕ ਕਰਦਾ ਰਿਹਾ ਹੋਵੇ ਅਤੇ ਸੂਬੇ ਦਾ ਮੁੱਖ ਮੰਤਰੀ ਆਪਦੀ ਪਾਰਟੀ ਦੇ ਪ੍ਰਧਾਨ ਨੂੰ ਨਾ ਮਿਲੇ। ਕਿਤੇ ਨਾ ਕਿਤੇ ਜੋ ਕੁਛ ਸ਼ਮਸ਼ੇਰ ਸਿੰਘ ਦੂਲੋਂ ਨੇ ਇਤਰਾਜ਼ ਉਠਾਏ ਸੀ, ਜੋ ਕੁਛ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਉਠਾਏ ਸੀ, ਜੋ ਕੁਛ ਪ੍ਰਗਟ ਸਿੰਘ ਨੇ ਹੁਣ ਉਠਾਏ ਨੇ, ਜਾਂ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ ਉਠਾਏ ਸੀਗੇ, ਜਾਂ ਇਸ ਤੋਂ ਪਹਿਲਾਂ ਕੁਲਬੀਰ ਸਿੰਘ ਜੀਰਾ ਨੇ ਉਠਾਏ ਸੀ, ਜੋ ਕੁਛ ਇਸ ਤੋਂ ਪਹਿਲਾਂ ਸਰਜੀਤ ਸਿੰਘ ਧੀਮਾਨ ਨੇ ਉਠਾਏ ਸੀ, ਇਸ ਤੋਂ ਪਹਿਲਾਂ ਸੰਗਤ ਸਿੰਘ ਗਿੱਲ ਜੀਆਂ ਨੇ ਉਠਾਏ ਸੀ, ਇਸ ਤੋਂ ਨਾਲ ਹੀ ਪਟਿਆਲੇ ਤੋਂ 4 MLA ਸੀ, ਉਹਨਾਂ ਦੇ ਵਿੱਚ ਨਿਰਮਲ ਸਿੰਘ ਸ਼ਤਰਾਣਾ ਸੀ, ਕਾਕਾ ਰਜਿੰਦਰ ਸਿੰਘ ਸੀ, ਉਹਨਾਂ ਦੇ ਵਿੱਚ ਮਦਨ ਲਾਲ ਜਲਾਲਪੁਰ ਸੀ, ਉਹਨਾਂ 'ਚ ਹਰਦਿਆਲ ਸਿੰਘ ਕੰਬੋਜ ਸੀ, ਅਤੇ ਇਹਦੇ ਨਾਲ ਹੀ ਜਿਹੜੇ ਇਤਰਾਜ਼ ਜਿਹੜੇ ਸੀਗੇ ਉਹ ਰਾਜਾ ਅਮਰਿੰਦਰ ਸਿੰਘ ਵੜਿੰਗ MLA ਗਿੱਦੜਬਾਹਾ ਨੇ ਉਠਾਏ ਸੀ, ਜਿਹੜੇ ਕਿ ਹੁਣ ਸਿਆਸੀ ਸਲਾਹਕਾਰਾਂ ਦੇ ਵਿੱਚ ਜਿਹਨੂੰ ਕੈਬਨਿਟ ਦਾ ਦਰਜਾ ਦਿੱਤਾ ਸੀ, ਲੇਕਿਨ ਉਹਨਾਂ ਨੇ ਕਿਹਾ ਸੀ ਮੈਂ ਤਾਂ ਜੁਆਇਨ ਹੀ ਨਹੀਂ ਕੀਤਾ, ਉਹ ਵੀ ਇਹ ਕਹਿ ਕੇ ਮੀਡੀਆ ਤੋਂ ਖਹਿੜਾ ਛੁਡਾ ਗਏ। ਹੁਣ ਮੀਡੀਆ ਜਦੋਂ 6 ਦੇ 6 ਵਿਧਾਇਕ ਜਿਹੜਿਆਂ ਨੂੰ ਕੈਬਨਿਟ ਰੈਂਕ ਦਿੱਤਾ ਸੀ, ਸਲਾਹਕਾਰ ਨਿਯੁਕਤ ਕੀਤੇ ਸੀ, ਉਹਨਾਂ ਨੂੰ ਜਦੋਂ ਕੋਈ ਸਵਾਲ ਪੁੱਛਦੇ ਆ ਤਾਂ ਉਹ ਚੁੱਪੀ ਧਾਰ ਜਾਂਦੇ, ਉਹ ਕਹਿੰਦੇ ਸਹੀ ਸਮਾਂ ਆਉਣ 'ਤੇ ਸਹੀ ਜਵਾਬ ਦੇਵਾਂਗੇ। ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਬਿਊਰੋਕਰੇਸੀ 'ਤੇ ਪਕੜ ਢਿੱਲੀ ਜਿਹੜੀ ਆ ਉਹ, ਅਤੇ ਇੱਕ ਇਲਜ਼ਾਮ ਜਿਹੜੇ ਆ ਕਿ ਉਹ ਜਿਹੜੇ ਆਪਣੇ ਸਿਆਸੀ ਵਿਰੋਧੀ ਆ ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਪਹੁੰਚਾਉਣ ਦੇ ਲਈ ਹਰ ਫੈਸਲਾ ਲੈਂਦੇ ਨੇ। ਜਿਸ ਤਰ੍ਹਾਂ ਟਰਾਂਸਪੋਰਟ ਦਾ ਜਿਹੜਾ ਮੁੱਦਾ ਸੀ ਉਹਨੂੰ ਵੀ ਪ੍ਰਗਟ ਸਿੰਘ ਨੇ ਅਤੇ ਬਾਕੀ ਵਿਧਾਇਕਾਂ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਕਿ ਪੰਜਾਬ ਦੇ ਵਿੱਚ
ਜਿਹੜੇ ਵੱਡੇ ਰੂਟ ਨੇ, ਜਿਹੜੇ ਅਸਲ ਕਮਾਈ ਵਾਲੇ ਰੂਟ ਨੇ, ਉਹ ਸਾਰੇ ਦੇ ਸਾਰੇ ਹੀ ਸਿਆਸੀ ਵਿਰੋਧੀਆਂ ਕੋਲੇ ਗਏ ਹੋਏ ਨੇ। ਇੱਥੋਂ ਤੱਕ ਕਿ ਉਹ ਤਾਂ ਕੀ ਉਹਦੀ ਨਜ਼ਰਸਾਨੀ ਹੋਣੀ ਸੀ, ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਜਿਹੜੇ ਰੂਟ ਨੇ ਉਹ ਵੀ ਉਹਨਾਂ ਦੇ ਕੋਲ ਸਾਰੇ ਦੇ ਸਾਰੇ ਜਿਹੜੇ ਆ ਉਹ ਚਲੇ ਗਏ ਨੇ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਕੇਬਲ ਮਾਫੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਜਿਹੜੇ ਮੌਜੂਦਾ ਸਰਕਾਰ ਦੇ ਸਿਆਸੀ ਵਿਰੋਧੀ ਨੇ ਉਹਨਾਂ ਦਾ ਕਬਜ਼ਾ, ਜਿਸ ਚੈਨਲ ਨੂੰ ਚਾਹੁੰਦੇ ਆ ਉਸ ਕੇਬਲ ਦੇ ਉੱਤੇ ਚੱਲਣ ਦਿੰਦੇ ਆ, ਬਾਕੀਆਂ ਨੂੰ ਬਲੈਕਆਊਟ ਕਰ ਦਿੰਦੇ ਆ, ਉਹਦੇ ਉੱਤੇ ਵੀ ਜਿਹੜੇ ਆ ਉਹ ਸਾਰਿਆਂ ਨੇ ਇਤਰਾਜ਼ ਉਠਾਏ ਨੇ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਅੰਦਰ ਖੁਦ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕ ਜਿਹੜੇ ਆ ਉਹ ਨਾਰਾਜ਼ ਬੈਠੇ ਨੇ, ਜਿਸ ਤਰ੍ਹਾਂ ਉਹ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ, ਕੈਪਟਨ ਸਾਹਿਬ ਦੇ ਲਈ ਆਉਣ ਵਾਲਾ ਸਮਾਂ ਜਿਹੜਾ ਉਹ ਕੋਈ ਸ਼ੁਭ ਸੰਕੇਤ ਨਹੀਂ ਦੇ ਰਿਹਾ। ਔਰ ਕੈਪਟਨ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਸੈਂਕੜ ਲੀਡਰਸ਼ਿਪ ਜਿਹੜੀ ਆ ਉਹ ਪਾਰਟੀ ਦੇ ਅੰਦਰ ਐਸਟੈਬਲਿਸ਼ ਨਹੀਂ ਹੋਣ ਦਿੱਤੀ, ਔਰ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਦਿੱਲੀ 'ਚ ਆ ਉਹਦੀ ਜਿਹੜੀ ਆ ਕੈਪਟਨ ਸਾਹਿਬ ਸੁਣਦੇ ਨਹੀਂ, ਕਿਉਂਕਿ ਹਾਈ ਕਮਾਂਡ ਜਿਹੜੀ ਹੱਦ ਤੋਂ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ ਤੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਜਿਹੜੇ ਆ ਉਹ ਪੂਰੇ ਹਾਵੀ ਬੈਠੇ ਨੇ। ਲੇਕਿਨ ਉਹਨਾਂ ਦੇ ਵਿਧਾਇਕ ਜਿਸ ਤਰੀਕੇ ਦੇ ਨਾਲ ਉਹਨਾਂ ਤੋਂ ਕਿਨਾਰਾ ਕਸੀ ਕਰਨ ਦੇ ਲਈ ਤਿਆਰ ਬੈਠੇ ਨੇ, ਜਿਸ ਤਰ੍ਹਾਂ ਪ੍ਰਗਟ ਸਿੰਘ ਨੇ ਹੁਣ ਆ ਕੇ ਮਸਲਾ ਚੱਕਿਆ, ਜੇਕਰ ਪ੍ਰਗਟ ਸਿੰਘ ਦੀਆਂ ਗੱਲਾਂ ਸੁਣ ਲਈਆਂ ਜਾਣ, ਜਿਸ ਤਰੀਕੇ ਨਾਲ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਨੇ ਕਿ ਪ੍ਰਗਟ ਸਿੰਘ ਦਾ ਇੱਕੋ ਹੀ ਕਹਿਣਾ ਕਿ ਕਿਸੇ ਨੂੰ ਤਾਂ ਇਹ ਮੁੱਦਾ ਚੱਕਣਾ ਪਏਗਾ, ਅਸੀਂ ਨੀਵੀਂ ਪਾ ਕੇ ਜੀ ਹਜ਼ੂਰੀਏ ਬਣ ਕੇ ਨਹੀਂ ਬੈਠ ਸਕਦੇ, ਅਸੀਂ ਪਬਲਿਕ ਦੇ ਨੁਮਾਇੰਦੇ ਹਾਂ, ਪਬਲਿਕ ਨੇ ਸਾਨੂੰ ਚੁਣਿਆ ਤੇ ਅਸੀਂ ਪਬਲਿਕ ਦੀ ਹੀ ਗੱਲ ਕਰਨੀ ਆ। ਇਸ ਕਰਕੇ ਜੇ ਅਸੀਂ ਪਬਲਿਕ ਦੀ ਹੁਣ ਗੱਲ ਨਹੀਂ ਕਰਾਂਗੇ ਤੇ ਕਦੋਂ ਕਰਾਂਗੇ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।